ਯੂਐਸ ਦੇ ਸੁਪਰੀਮ ਕੋਰਟ ਨੇ ਇੱਕ ਹੋਰ ਵੋਟਰ ਰਜਿਸਟ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਕੇਸ ਆ ਉਹ ਲੈਣ ਨੂੰ ਆਗਿਆ ਜਿਹੜੀ ਉਹ ਦੇ ਦਿੱਤੀ ਆ। ਇਹ ਐਰੀਜ਼ੋਨਾ ਦੇ ਨਾਲ ਜੁੜਿਆ ਹੋਇਆ ਕੇਸ ਆ। ਕਹਿੰਦੇ ਵੀ ਐਰੀਜ਼ੋਨਾ ਦੇ ਵਿੱਚ ਪ੍ਰੂਫ ਆਫ ਸਿਟੀਜ਼ਨਸ਼ਿਪ ਵੋਟਿੰਗ ਲਾ ਉਸ ਨੂੰ ਲੈ ਕੇ ਜਿਹੜੀ ਆ ਉਹ ਸੁਣਵਾਈ ਲਈ ਜਾਵੇਗੀ। ਇਹਦੇ ਵਿੱਚ ਜਿਹੜੇ ਜਸਟਿਸਿਸ ਆ ਉਹ ਹੁਣ ਇਹ ਦੇਖਣਗੇ ਵੀ ਕਿਤੇ ਇਹ ਜਿਹੜਾ ਐਰੀਜ਼ੋਨਾ ਦਾ ਆਪਣਾ ਪ੍ਰੂਫ ਆਫ ਸਿਟੀਜ਼ਨਸ਼ਿਪ ਵੋਟਿੰਗ ਲਾ ਆ ਇਹ ਫੈਡਰਲ ਨੈਸ਼ਨਲ ਵੋਟਰ ਰਜਿਸਟ੍ਰੇਸ਼ਨ ਐਕਟ ਦੀ ਵਾਇਲੇਸ਼ਨ ਤਾਂ ਨਹੀਂ ਕਰਦਾ ਇਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ। 2022 ਦੇ ਵਿੱਚ ਵੋਟਰ ਰਜਿਸਟ੍ਰੇਸ਼ਨ ਲਾ ਐਰੀਜ਼ੋਨਾ ਨੇ ਜਿਹੜਾ ਉਹ ਲਿਆਂਦਾ ਸੀਗਾ। ਸਟੇਟ ਰਿਕੁਆਇਰ ਕਰ ਰਿਹਾ ਆ ਐਰੀਜ਼ੋਨਾ ਦੇ ਇਸ ਲਾ ਦੇ ਵਿੱਚ ਵੀ ਜਿੰਨੇ ਵੀ ਅਧਿਕਾਰੀ ਆ ਜਿਹੜੀ ਕਿ ਸਟੇਟ ਰਜਿਸਟ੍ਰੇਸ਼ਨ ਫਾਰਮ ਦੀ ਵਰਤੋਂ ਕਰਦੇ ਆ ਉਹਦੇ ਵਿੱਚ ਉਹ ਡਾਕੂਮੈਂਟਡ ਪ੍ਰੂਫ ਆਫ ਸਿਟੀਜ਼ਨਸ਼ਿਪ ਦਿਖਾਉਣ, ਚਾਹੇ ਉਹ ਬਰਥ ਸਰਟੀਫਿਕੇਟ ਆ ਚਾਹੇ ਉਹ ਪਾਸਪੋਰਟ ਆ। ਉੱਦਾਂ ਇੱਥੇ ਇਹ ਚੀਜ਼ ਹੈਗੀ ਆ ਵੀ ਬਹੁਤ ਸਾਰੇ ਜਿਹੜੇ ਅਮਰੀਕਾ 'ਚ ਜੰਮੇ ਚਲੋ ਇਮੀਗ੍ਰੈਂਟਸ ਤੇ ਇਹ ਸਾਰੇ ਡਾਕੂਮੈਂਟ ਉਹਨਾਂ ਕੋਲ ਪਾਸਪੋਰਟ ਵਗੈਰਾ ਹੁੰਦਾ। ਅਮਰੀਕਾ ਦੇ ਵਿੱਚ ਮੈਜੋਰਟੀ ਜਿਹੜੇ ਲੋਕ ਆ ਉਹਨਾਂ ਦੇ ਕੋਲ ਪਾਸਪੋਰਟ ਵਗੈਰਾ ਨਹੀਂ ਹੁੰਦੇ। ਬਰਥ ਸਰਟੀਫਿਕੇਟ ਵੀ ਇਹਨਾਂ ਨੇ ਸਾਂਭੇ ਆ ਨਹੀਂ ਸਾਂਭੇ ਇਹਦੇ ਬਾਰੇ ਕਹਿ ਨਹੀਂ ਸਕਦੇ। ਸੋ ਕਹਿੰਦੇ ਵੀ ਉਹ ਲੋਕ ਹੁਣ ਰੌਲਾ ਪਾ ਰਹੇ ਸੀਗੇ ਵੀ ਇਹਦੇ ਨਾਲ ਤਾਂ ਸਾਨੂੰ ਜਿਹੜਾ ਸਿਟੀਜ਼ਨਸ਼ਿਪ ਪ੍ਰੂਫ ਕਰਨੀ ਬੜੀ ਔਖੀ ਹੋਊਗੀ ਕਿਉਂਕਿ ਡਾਕੂਮੈਂਟ ਸਾਡੇ ਕੋਲ ਨਹੀਂ ਹੈਗੇ। ਸੋ ਫੈਡਰਲ ਫਾਰਮ ਦੀ ਐਕਸੈਪਸ਼ਨ ਹੁੰਦੀ ਹੈ ਇੱਕ, ਉਹ ਰਿਕੁਆਇਰਮੈਂਟ ਕਹਿੰਦੇ ਵੀ ਅਪਲਾਈ ਨਹੀਂ ਕਰਦੀ ਜਿਹੜੀ ਫੈਡਰਲ ਰਜਿਸਟ੍ਰੇਸ਼ਨ ਫਾਰਮ ਦੇ ਉੱਤੇ। ਉਹਦੇ ਵਿੱਚ ਐਪਲੀਕੈਂਟ ਨੇ ਸਿਰਫ ਸਹੁੰ ਹੀ ਚੱਕਣੀ ਹੁੰਦੀ ਹੈ ਜਾਂ ਕਹਿਣਾ ਹੀ ਹੁੰਦਾ ਵੀ ਹਾਂ ਵੀ ਉਹ ਯੂਐਸ ਸਿਟੀਜ਼ਨ ਹੈਗੇ ਨੇ। ਸੋ ਇਦਾਂ ਕਰਨ ਤੋਂ ਬਾਅਦ ਜੇ ਐਰੀਜ਼ੋਨਾ ਨੇ ਜਿਹੜੇ ਵੋਟਰ ਰੋਲ ਆ ਪਰਜੇਸ ਆ ਉਹ ਕਿਤੇ ਜਿਹੜੇ ਹੋ ਗਏ ਆ। ਸੇਮ ਹੀ ਆ ਹਰਜੋਤ ਸਿੰਘ ਜੀ ਜੋ ਇਸ ਟਾਈਮ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਵੀ ਲੋਕਾਂ ਦੀਆਂ ਵੋਟਾਂ ਕੱਟ ਜਿਹੜੀਆਂ ਹੋ ਰਹੀਆਂ ਆ ਤੇ ਉਸੇ ਤਰੀਕੇ ਦੇ ਨਾਲ ਇਹ ਲੋਕ ਕਹਿ ਰਹੇ ਆ ਵੀ ਸਾਡੇ ਨਾਲ ਧੱਕਾ ਜਿਹੜਾ ਉਹ ਕਰ ਰਹੇ ਆ ਤੇ ਹੁਣ ਜੰਮੇ ਇੱਥੇ ਆ, ਵੱਡੇ ਪਲੇ ਅਸੀਂ ਇੱਥੇ ਹੋਏ ਆ ਤੇ ਹੁਣ ਜੇ ਮੰਨ ਲਓ ਵੀ ਕੋਈ ਅਜਿਹੀ ਚੀਜ਼ ਨਹੀਂ ਹੈਗੀ ਤਾਂ ਉਹਦੇ ਨਾਲ ਤੁਸੀਂ ਸਾਨੂੰ ਸਿਟੀਜ਼ਨ ਨਹੀਂ ਮੰਨਦੇ ਤੇ ਤੁਸੀਂ ਸਾਨੂੰ ਵੋਟ ਜਿਹੜੀ ਉਹ ਨਹੀਂ ਪਾਉਣ ਦੇ ਰਹੇ ਹੈਗੇ। ਕਰੰਟ ਇੰਪੈਕਟ ਕੀ ਹੋਇਆ ਜਿਹੜਾ ਸੁਪਰੀਮ ਕੋਰਟ ਨੇ ਪਹਿਲਾਂ ਅਲਾਓ ਕੀਤਾ ਸੀਗਾ ਪ੍ਰੂਫ ਆਫ ਸਿਟੀਜ਼ਨਸ਼ਿਪ ਰਿਕੁਆਇਰਮੈਂਟ ਵੀ ਹਾਂ ਇਹ ਇਫੈਕਟ ਦੇ ਵਿੱਚ ਜਾਊਗੀ ਜਿੰਨੀ ਦੇਰ ਤੱਕ ਲਿਟੀਗੇਸ਼ਨ ਪ੍ਰੋਸੀਡ ਅੱਗੇ ਵੱਧਦੀ ਹੋਊਗੀ। 2023 ਦੇ ਵਿੱਚ ਇਹ ਲਾ ਬਣਨ ਤੋਂ ਬਾਅਦ ਚ ਤਕਰੀਬਨ 20,000 ਤੋਂ ਵੱਧ ਲੋਕ ਉਹਨਾਂ ਦੀ ਜਿਹੜੀ ਰਜਿਸਟਰਡ ਸੀਗੇ ਫੈਡਰਲ ਇਲੈਕਸ਼ਨਸ ਦੇ ਵਿੱਚ ਐਕਸਕਲੂਸਿਵਲੀ ਉਹਨਾਂ ਨੂੰ ਜਿਹੜੇ ਸਟੇਟ ਮੈਂਡੇਟਡ ਪ੍ਰੂਫ ਆਫ ਸਿਟੀਜ਼ਨਸ਼ਿਪ ਨਾ ਦਿਖਾਉਣ ਕਰਕੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਘੱਟ ਜਿਹੜੀਆਂ ਹੋ ਗਈਆਂ। ਅਕਤੂਬਰ ਮਹੀਨੇ ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਆਪਣੀ ਨਵੀਂ ਟਰਮ ਸ਼ੁਰੂ ਕਰਨੀ ਆ ਉਸ ਟਰਮ ਦੇ ਵਿੱਚ ਇਹ ਜਿਹੜਾ ਐਰੀਜ਼ੋਨਾ ਦਾ ਪ੍ਰੂਫ ਆਫ ਸਿਟੀਜ਼ਨਸ਼ਿਪ ਵਾਲਾ ਜਿਹੜਾ ਲਾਅ ਆ ਉਸ ਦੇ ਉੱਤੇ ਜਿਹੜੀ ਸੁਣਵਾਈ ਲਈ ਜਾਊਗੀ। ਇਹ ਹਰਜੋਤ ਸਿੰਘ ਜੀ ਨਵੰਬਰ ਤੋਂ ਪਹਿਲਾਂ ਹੋਣੀ ਆ ਇਹ ਗੱਲ ਤੇ ਇਹਦਾ ਅਸਰ ਕੀ ਐਰੀਜ਼ੋਨਾ ਤੱਕ ਲਿਮਿਟਡ ਹੋਊਗਾ ਜਾਂ ਬਾਕੀ ਸੂਬੇ ਵੀ ਕਰ ਸਕਦੇ ਆ। ਇਹ ਵੀ ਇੱਕ ਇਸ ਟਾਈਮ ਵੋਟਿੰਗ ਨੂੰ ਲੈ ਕੇ ਨਵੰਬਰ ਦੀਆਂ ਇਲੈਕਸ਼ਨ ਤੋਂ ਪਹਿਲਾਂ ਕਾਫੀ ਅਹਿਮ ਫੈਸਲਾ ਜਿਹੜਾ ਉਹ ਆ ਸਕਦਾ ਹੈ। ਜੀ